ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੇ ਸੈਨੋਜ਼ੇ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਜੁਲਾਈ ਦੀ 1 ਤਰੀਕ ਆ ਤੇ ਦਿਨ ਜਿਹੜਾ ਹੈਗਾ ਉਹ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਕਾਲ 4159090503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ I-5 ਦੇ ਐਗਜ਼ਿਟ 538 ਦੇ ਨਜ਼ਦੀਕ। ਵੁੱਡ ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪ੍ਰਬੰਧ ਹੈ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਕੈਨੇਡਾ ਡੇ ਆ। ਕੈਨੇਡਾ ਦੇ ਵਿੱਚ ਇੱਕ ਆਜ਼ਾਦੀ ਦਾ ਦਿਨ ਹੈਗਾ ਉਹਨਾਂ ਦਾ ਤੇ ਕੈਨੇਡਾ ਦੇ ਜਿੰਨੇ ਵੀ ਆਪਣੇ ਸਰੋਤੇ ਹੈਗੇ ਆ ਉਹਨਾਂ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਵਧਾਈਆਂ। ਛੁੱਟੀ ਵੀ ਆ ਪਰ ਇਸ ਵਾਰੀ ਜਿਹੜਾ ਕੈਨੇਡਾ ਡੇ ਆ ਬਹੁਤ ਜਗ੍ਹਾ ਦੇ ਉੱਤੇ ਮਨਾਇਆ ਨਹੀਂ ਜਾ ਰਿਹਾ। ਆਪਾਂ ਪਿਛਲੇ ਹਫ਼ਤਿਆਂ ਤੋਂ ਡਿਸਕਸ ਕਰਦੇ ਆਏ ਹਾਂ ਵੀ ਕਿਸ ਤਰ੍ਹਾਂ ਜਿਹੜੇ ਮੂਲ ਨਿਵਾਸੀ ਸੀਗੇ ਉਹਨਾਂ ਦੇ ਬੱਚਿਆਂ ਨੂੰ ਧੱਕੇ ਦੇ ਨਾਲ ਜਿਹੜੇ ਬੋਰਡਿੰਗ ਹਾਊਸਿੰਗ ਵਾਲੇ ਸਕੂਲ ਸੀ ਉਹਨਾਂ ਦੇ ਵਿੱਚ ਰੱਖਿਆ ਗਿਆ ਅਤੇ ਉਹਨਾਂ ਨੂੰ ਟੋਟਲੀ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਉਹ ਕ੍ਰਿਸਚੀਅਨ ਬਣ ਜਾਣ ਅਤੇ ਆਪਣਾ ਜਿਹੜਾ ਇਤਿਹਾਸ ਆ ਆਪਣਾ ਜਿਹੜਾ ਕਲਚਰ ਆ ਉਸ ਨੂੰ ਭੁੱਲ ਜਾਣ। ਅਤੇ ਜਿਹੜੇ ਬੱਚੇ ਜਿਹੜੇ ਫਸਦੇ ਸੀ ਵੀ ਨਹੀਂ ਅਸੀਂ ਤਾਂ ਇਹਨੂੰ ਰੱਖਣਾ ਆ ਉਹਨਾਂ ਨੂੰ ਜਿਹੜਾ ਮਾਰ ਕੇ ਦੱਬ ਦਿੱਤਾ ਜਾਂਦਾ ਸੀ। 1200 ਤੋਂ ਵੱਧ ਜਿਹੜੇ ਪਿੰਜਰ ਆ ਆਲਰੇਡੀ ਜਿਹੜੇ ਇੱਦਾਂ ਦੇ ਸਕੂਲ ਆ ਉਹਨਾਂ ਦੇ ਲਾਗਿਓਂ ਮਿਲ ਚੁੱਕੇ ਹੈਗੇ ਆ। ਸੋ ਕੈਨੇਡਾ ਦੇ ਕਈ ਸ਼ਹਿਰਾਂ ਨੇ ਇਸ ਜਿਹੜੀ ਉਹਨਾਂ ਦੀ ਜੁਲਾਈ 1 ਜਿੱਦਾਂ ਸਾਡੇ ਜੁਲਾਈ 4 ਜੁਲਾਈ ਹੁੰਦੀ ਆ ਉਹਨਾਂ ਦੀ ਕੈਨੇਡਾ ਦੀ ਜੁਲਾਈ 1 ਆ ਉਸ ਨੂੰ ਮਨਾਉਣ ਤੋਂ ਜਿਹੜਾ ਆ ਇਸ ਸਾਲ ਜਿਹੜੀ ਨਾ ਕਰ ਦਿੱਤੀ ਹੈਗੀ ਹੈ। ਜੀ ਬਿਲਕੁਲ। ਸੋ ਇਹ ਕਾਫੀ ਵੱਡਾ ਜਿਹੜਾ ਇੱਕ ਕੰਮ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਦੇਖਣ ਨੂੰ ਇਹ ਮਿਲਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਹੀਟ ਵੇਵ ਦੇ ਚੱਲਦਿਆਂ ਕਾਫੀ ਭਾਰੀ ਨੁਕਸਾਨ ਅਤੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਸਨਾਂ ਦੀਆਂ ਖਬਰਾਂ ਆ ਰਹੀਆਂ ਆ। ਗੁਆਂਢੀ ਮੁਲਕ ਦੀ ਹੀ ਗੱਲ ਕਰਦੀ ਹੈ ਲਿਟਨ ਜਿਹੜਾ ਸ਼ਹਿਰ ਆ ਉੱਥੇ ਤਾਪਮਾਨ 121 ਡਿਗਰੀ ਤੱਕ ਜਿਹੜਾ ਪਹੁੰਚ ਗਿਆ। 250 ਦੇ ਤਕਰੀਬਨ ਲੋਕ ਜਿਹੜੇ ਉੱਥੇ ਜਿਹੜੇ ਉਹ ਰਹਿੰਦੇ ਸੀਗੇ ਅਤੇ ਕਹਿੰਦੇ ਵੀ ਉੱਥੇ ਅੱਗਾਂ ਦੇ ਕਰਕੇ ਪੂਰੇ ਦਾ ਪੂਰਾ ਸ਼ਹਿਰ ਆ ਉਹ ਹੁਣ ਤਹਿਸ ਨਹਿਸ ਜਿਹੜਾ ਉਹ ਹੋ ਚੁੱਕਾ ਹੋਇਆ ਆ। ਉਸ ਦੀਆਂ ਬਿਫੋਰ ਐਂਡ ਆਫਟਰ ਜਿਹੜੀਆਂ ਤਸਵੀਰਾਂ ਆ ਉਹ ਆਈਆਂ ਆ। ਕਈਆਂ ਨੇ ਫੇਸਬੁੱਕ 'ਤੇ ਲਿਖਿਆ ਵੀ ਓਵਰ ਪੂਅਰ ਲਿਟਲ ਟਾਊਨ ਆਫ ਲਿਟਨ ਇਜ਼ ਗੌਨ। ਕੁਛ ਵਰੇ ਪਹਿਲਾਂ ਵੀ ਇੱਦਾਂ ਹੀ ਕੈਨੇਡਾ ਦੇ ਵਿੱਚ ਇੱਕ ਸ਼ਹਿਰ ਆ ਪੂਰੀ ਤਰ੍ਹਾਂ ਅੱਗ ਦੇ ਵਿੱਚ ਝੁਲਸ ਕੇ ਤਬਾਹ ਜਿਹੜਾ ਆ ਉਹ ਹੋ ਗਿਆ ਸੀ। ਕੈਲੀਫੋਰਨੀਆ ਦੇ ਵਿੱਚ ਵੀ ਪੈਰਾਡਾਈਸ ਵਰਗਾ ਜਿਹੜਾ ਸ਼ਹਿਰ ਆ ਇੱਕ ਛੋਟਾ ਟਾਊਨ ਆ ਉਹ ਅੱਗ ਦੀ ਭੇਟ ਇੱਦਾਂ ਹੀ ਚੜ੍ਹ ਗਿਆ ਸੀ। ਸੋ ਕਾਫੀ ਸਥਿਤੀ ਇਸ ਟਾਈਮ ਗੰਭੀਰ ਬਣੀ ਹੈ। ਥੋੜ੍ਹੀ ਜਿਹੀ ਰਾਹਤ ਤਾਪਮਾਨਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਮਿਲੀ ਹੈਗੀ ਆ ਪਰ ਇਸ ਚੀਜ਼ ਦੇ ਬਾਵਜੂਦ ਵੀ ਜਿਹੜੇ ਆ ਲੋਕਾਂ ਦੀ ਸਥਿਤੀ ਬਹੁਤ ਬੱਤਰ ਜਿਹੜੀ ਆ ਥਾਵਾਂ ਦੇ ਉੱਤੇ ਹੈਗੀ ਆ। ਦੋਨਾਂ ਹੀ ਮੁਲਕਾਂ ਦੇ ਵਿੱਚ ਸੈਂਕੜੇ ਲੋਕ ਹੁਣ ਤੱਕ ਇਸ ਗਰਮੀ ਦੇ ਕਰਕੇ ਜਿਹੜੇ ਆ ਉਹ ਜਿਹੜੇ ਉਹਨਾਂ ਦਾ ਦੇਹਾਂਤ ਹੋ ਚੁੱਕਾ ਆ। ਸੋ ਸਥਿਤੀ ਕਈ ਥਾਵਾਂ ਦੇ ਉੱਤੇ ਕਾਫੀ ਜ਼ਿਆਦਾ ਮਾੜੀ ਬਣ ਚੁੱਕੀ ਆ।
ਜੀ, ਅਗਲੀ ਖਬਰ ਜਿਹੜੀ ਆ ਯੂਐਸ ਦੀ ਸੁਪਰੀਮ ਕੋਰਟ ਨੇ ਅੱਜ ਇੱਕ ਡਿਸੀਜਨ ਦਿੱਤਾ ਹੈ, ਜਿਹਦੇ ਮੁਤਾਬਕ ਜਿਹੜੇ ਐਰੀਜ਼ੋਨਾ ਦੇ ਵਿੱਚ ਜਿਹੜਾ ਲਾਅ ਬਣਾਇਆ ਸੀ, ਐਰੀਜ਼ੋਨਾ ਦੀ ਜਿਹੜੀ ਅਸੈਂਬਲੀ ਆ ਉਹਨਾਂ ਨੇ, ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਇਹ ਕਿਹਾ ਵੀ ਉਹਦੇ 'ਚ ਕੋਈ ਵੀ ਜਿਹੜੀ ਆ ਵਾਇਲੇਸ਼ਨ ਨਹੀਂ ਕਿਸੇ ਤਰ੍ਹਾਂ ਦੀ ਹੋ ਰਹੀ ਹੈਗੀ ਵੋਟਿੰਗ ਰਾਈਟ ਐਕਟ ਦੇ ਅਗੇਨ। ਅਤੇ ਉਹਦੇ ਵਿੱਚ 6 ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ ਉਹਨਾਂ ਨੇ ਹੱਕ ਦੇ ਵਿੱਚ ਫੈਸਲਾ ਦਿੱਤਾ, 3 ਜਿਹੜੇ ਆ ਲਿਬਰਲਸ ਉਹਨਾਂ ਨੇ ਅਗੇਂਸਟ ਦਿੱਤਾ ਹੈਗਾ। ਜਸਟਿਸ ਸੈਮੂਅਲ ਅਲੀਟੋ ਜਿਹੜੇ ਆ ਉਹਨਾਂ ਨੇ ਮੈਜੋਰਟੀ ਦਾ ਜਿਹੜਾ ਓਪੀਨੀਅਨ ਆ ਉਹ ਡਿਲੀਵਰ ਕੀਤਾ ਆ। ਇਹ ਕੇਸ ਪਤਾ ਹੀ ਆ ਵੀ ਮੋਸਟ ਜਿਹੜੀਆਂ ਰਿਪਬਲਿਕਨ ਲੈਡ ਸਟੇਟਸ ਹੈਗੀਆਂ ਉੱਥੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਕਲੇਮ ਕੀਤੇ ਗਏ ਸੀ ਵੀ ਵਾਈਡ ਸਪਰੈਡ ਵੋਟਰ ਫਰਾਡ ਹੋਇਆ, ਅਤੇ ਅੱਜ ਇਸ ਡਿਸੀਜਨ ਦੇ ਬਾਬਤ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਅਸੌਲਟ ਔਨ ਡੈਮੋਕ੍ਰੇਸੀ ਆ। ਅਤੇ ਕੋਰਟ ਨੇ ਜਿਹੜੇ 2 ਪ੍ਰੋਵੀਜ਼ਨ ਸੀ ਐਰੀਜ਼ੋਨਾ ਦੇ ਲਾਅ ਦੇ, ਇੱਕ ਤਾਂ ਜਿਹੜਾ ਪਹਿਲਾ ਪ੍ਰੋਵੀਜ਼ਨ ਇਹ ਸੀ ਵੀ ਜੇ ਤੁਸੀਂ ਇਨ ਪਰਸਨ ਵੋਟ ਪਾਉਣ ਜਾਂਦੇ ਆ ਅਤੇ ਆਪਣੇ ਰੋਂਗ ਪ੍ਰੀਸੈਂਟ ਦੇ ਵਿੱਚ, ਕਈ ਵਾਰੀ ਕੀ ਹੁੰਦਾ ਆ ਵੀ ਆਪਾਂ ਮੂਵ ਹੋ ਜਾਂਦੇ ਆ ਜਾਂ ਹੋਰ ਜਗ੍ਹਾ ਚਲੇ ਜਾਂਦੇ ਆ, ਸਾਡਾ ਜਿਹੜੀ ਵੋਟਿੰਗ ਹੋਰ ਕਿਤੇ ਆ, ਸੋ ਜੇ ਤੁਸੀਂ ਗਲਤ ਪ੍ਰੀਸੈਂਟ 'ਤੇ ਪਾਓਗੇ ਤਾਂ ਉਹ ਤੁਹਾਡੀ ਵੋਟ ਜਿਹੜੀ ਆ ਗਿਣੀ ਨਹੀਂ ਜਾਊਗੀ, ਉਹਨੂੰ ਡਿਸਕਾਰਡ ਕੀਤਾ ਜਾਊਗਾ। ਸੋ ਦੂਜਾ ਜਿਹੜਾ ਸੀਗਾ ਉਹ ਵੀ ਜਿਹੜੇ ਤੁਹਾਡੇ ਘਰਾਂ ਤੋਂ ਬੈਲਟ ਚੱਕ ਕੇ ਲੈ ਜਾਂਦੇ ਆ, ਆਪਾਂ ਦੇਖਿਆ ਇੱਥੇ ਵੀ ਕਈ ਵਾਰੀ ਹੁੰਦਾ ਆ, ਪਾਰਟੀਆਂ ਦੇ ਬੰਦੇ ਵੀ ਚੱਕ ਕੇ ਲੈ ਜਾਂਦੇ ਆ। ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਿਰਫ 3 ਲੋਕ ਹੀ ਜਿਹੜੇ ਆ ਤੁਹਾਡੇ ਜਿਹੜੇ ਬੈਲਟਸ ਆ, ਮੇਲ ਇਨ ਬੈਲਟ ਤੁਹਾਡੇ ਘਰੋਂ ਲਿਜਾ ਸਕਦੇ ਆ, ਜਾਂ ਤਾਂ ਤੁਹਾਡੇ ਫੈਮਿਲੀ ਕੇਅਰ ਗਿਵਰਸ ਆ, ਰਿਸ਼ਤੇਦਾਰ ਤੁਹਾਡੇ ਜੋ ਵੀ ਹੈਗੇ ਆ, ਮੇਲ ਇਨ ਕੈਰੀਅਰਸ ਯੂਐਸ ਪੋਸਟ ਆਫਿਸ ਵਾਲੇ, ਅਤੇ ਇਲੈਕਸ਼ਨ ਆਫੀਸ਼ੀਅਲਸ। ਅਤੇ ਜੇ ਕੋਈ ਹੋਰ ਬੰਦਾ ਲੈ ਕੇ ਜਾਂਦਾ ਆ ਅਤੇ ਉਹ ਜਿਹੜਾ ਤੁਹਾਡਾ ਬੈਲਟ ਆ ਉਸ ਨੂੰ ਵਾਇਡ ਗਿਣਿਆ ਜਾਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਕੈਲੀਫੋਰਨੀਆ ਦੇ ਵਿੱਚ ਰੀਕਾਲ ਇਲੈਕਸ਼ਨ ਦੀ ਤਰੀਕ ਆ ਉਹ ਹੁਣ ਤੈਅ ਹੋ ਚੁੱਕੀ ਆ। ਡੈਮੋਕ੍ਰੇਟ ਪਾਰਟੀ ਦੇ ਗਵਰਨਰ ਗੈਵਿਨ ਨਿਊਸਮ, ਇਹਨਾਂ ਦੇ ਲਈ ਇਹ ਹੁਣ ਤਰੀਕ 14 ਸਤੰਬਰ ਤੈਅ ਕਰ ਲਈ ਗਈ ਆ। ਅੱਜ ਜਿਹੜੇ ਸਕੱਤਰ ਹੈਗੇ ਨੇ ਸਟੇਟ ਦੇ, ਉਹਨਾਂ ਨੇ ਜਿਹੜੇ ਸਿਗਨੇਚਰਸ ਆ ਉਹਨਾਂ ਦੀ ਵੈਰੀਫਿਕੇਸ਼ਨ ਦੀ ਜਿਹੜੀ ਪੁਸ਼ਟੀ ਆ ਉਹ ਕਰ ਦਿੱਤੀ ਸੀ। ਸੋ 1.5 ਮਿਲੀਅਨ ਤੋਂ ਵੱਧ ਜਿਹੜੀ ਆ ਉਹ ਇਸ ਦੇ ਵਿੱਚ ਸਾਈਨ ਆ ਉਹ ਹੋਏ ਸੀ ਇਹਨਾਂ ਦੀ ਰੀਕਾਲ ਦੇ ਲਈ। ਹਰ ਵਾਰੀ ਜਦੋਂ ਵੀ ਕੋਈ ਵੀ ਗਵਰਨਰ ਬਣਦਾ ਹੈ ਉਦੋਂ ਰੀਕਾਲ ਦਾ ਜ਼ੋਰ ਜਿਹੜਾ ਪਾਉਂਦੇ ਆ, ਪਰ ਇਸ ਵਾਰ ਜਿਹੜੇ ਰੀਕਾਲ ਤੱਕ ਜਿਹੜੀ ਉਹ ਬਣ ਚੁੱਕੀ ਆ। ਸੋ ਇਸੇ ਸਾਲ ਸਤੰਬਰ ਦੀ 14 ਤਰੀਕ ਨੂੰ ਕਹਿੰਦੇ ਆ ਵੀ ਇਹ ਤਰੀਕ ਤਕਰੀਬਨ ਆ ਉਹ ਹੁਣ ਤੈਅ ਹੋ ਚੁੱਕੀ ਹੋਈ ਆ। ਸੋ ਕਰੋਨਾ ਵਾਇਰਸ ਦੇ ਆਰਡਰਸ ਦੇ ਕਰਕੇ ਬਹੁਤ ਸਾਰੇ ਸਕੂਲ, ਬਿਜ਼ਨਸਿਸ ਜਿਹੜੇ ਉਹ ਬੰਦ ਇਹਨਾਂ ਨੂੰ ਕਰਨੇ ਪਏ, ਅਤੇ ਉਸ ਦਾ ਜਿਹੜਾ ਗੁੱਸਾ ਕਿਤੇ ਨਾ ਕਿਤੇ ਆ ਉਹ ਦੇਖਣ ਨੂੰ ਮਿਲੇਗਾ। ਲੈਫਟੀਨੈਂਟ ਗਵਰਨਰ ਇਲੈਨੀ ਕਲੋਨੋਕਸ ਜਿਹੜੇ ਹੈਗੇ ਨੇ ਡੈਮੋਕ੍ਰੇਟੀ ਨੇ, ਉਹ ਵੀ ਉਹਨਾਂ ਨੇ ਇਲੈਕਸ਼ਨ ਅਫੀਸ਼ੀਅਲਸ ਆ ਉਹਨਾਂ ਨੂੰ ਜਿਹੜਾ ਸਰਟੀਫਾਈ ਜਿਹੜੇ ਉਹ ਕਰ ਦਿੱਤੇ ਸੀਗੇ ਵੈਲਿਡ ਪਟੀਸ਼ਨ ਸਿਗਨੇਚਰ ਆ, ਅਤੇ ਹੁਣ ਇਲੈਕਸ਼ਨ ਦੇ ਲਈ ਇਹ ਬੈਲਟ ਦੇ ਲਈ ਜਿਹੜਾ ਇਹ ਕੁਆਲੀਫਾਈ ਕਰ ਚੁੱਕੇ ਹੋਏ ਆ। ਸੋ ਹੁਣ ਕਹਿ ਲਓ ਵੀ 10 ਹਫ਼ਤੇ ਦਾ ਜਿਹੜਾ ਜ਼ੋਰ ਆ ਉਹ ਦੋਨਾਂ ਹੀ ਤਰਫੋਂ ਜਿਹੜਾ ਉਹ ਲੱਗੇਗਾ। ਹੁਣ ਬਹੁਤ ਸਾਰੇ ਜਿਹੜੇ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਆ ਉਹ ਵੀ ਇਸ ਮੈਦਾਨ ਦੇ ਵਿੱਚ ਕੁੱਦਣਗੇ, ਜਿੱਤਣਗੇ ਕਿ ਨਹੀਂ ਇਸ ਦੇ ਬਹੁਤ ਸਲਿਮ ਜਿਹੜੇ ਆ ਉਹ ਚਾਂਸਿਸ ਇੱਥੇ ਹੈਗੇ ਨੇ। ਇੱਕ ਵਾਰੀ ਜ਼ਰੂਰ ਰੀਕਾਲ ਆ ਉਹ ਗਵਰਨਰ ਦੀ ਹੋ ਚੁੱਕੀ ਹੋਈ ਆ, ਅਤੇ ਪਰ ਇਹ ਹੁਣ ਦੇਖਣਾ ਹੋਊਗਾ ਵੀ ਕੀ ਨਿਊਸਮ ਨੂੰ ਐਕਚੁਅਲ ਦੇ ਵਿੱਚ ਮੈਜੋਰਟੀ ਲੋਕ ਉਸ ਦੇ ਅਹੁਦੇ ਤੋਂ ਲਾਂਭੇ ਕਰਨਾ ਚਾਹੁੰਦੇ ਨੇ ਜਾਂ ਨਹੀਂ। ਸੋ 2 ਸਵਾਲ ਇਸ ਬੈਲਟ ਦੇ ਵਿੱਚ ਹੋਣਗੇ। ਪਹਿਲਾ ਸਵਾਲ ਆ ਵੀ ਕੀ ਤੁਸੀਂ ਉਹਨਾਂ ਨੂੰ ਨਿਊਸਮ ਹੁਣਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰਨਾ ਚਾਹੁੰਦੇ ਹੋ, ਯੈਸ ਔਰ ਨੋ। ਅਤੇ ਜੇ ਯੈਸ ਕਰਦੇ ਆ ਤਾਂ ਹੀ ਜਿਹੜੀਆਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਡਿਫਰੈਂਟ ਕੈਂਡੀਡੇਟਸ ਹੁੰਦੇ ਆ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਜਿਹੜਾ ਉਹ ਚੁਣਿਆ ਜਾਂਦਾ ਹੈਗਾ। $276 ਮਿਲੀਅਨ 276 ਮਿਲੀਅਨ ਡਾਲਰ ਦਾ ਜਿਹੜਾ ਖਰਚਾ ਆ ਇਹ ਰੀਕਾਲ ਇਲੈਕਸ਼ਨ ਦੇ ਉੱਤੇ ਜਿਹੜਾ ਆ ਉਹ ਆਵੇਗਾ। ਫਾਈਨੈਂਸ ਡਿਪਾਰਟਮੈਂਟ ਨੇ ਇਸ ਦਾ ਐਸਟੀਮੇਟ ਅੱਜ ਜਾਰੀ ਵੀ ਕੀਤਾ। ਜੀ, ਸੋ ਬਿਲਕੁਲ 60 ਦੇ ਕਰੀਬ ਜਿਹੜੇ ਕੈਂਡੀਡੇਟਸ ਆ ਕਹਿੰਦੇ ਵੀ ਉਹਨਾਂ ਨੇ ਪ੍ਰੀਲਿਮਿਨਰੀ ਪੇਪਰ ਵਰਕ ਫਾਈਲ ਕੀਤਾ ਹੈਗਾ, ਜਿਹਦੇ ਵਿੱਚੋਂ ਜਿਹੜੇ ਮਸ਼ਹੂਰ ਆਪਾਂ ਕਹਿ ਸਕਦੇ ਹਾਂ ਰਿਪਬਲਿਕਨ ਫਾਰਮਰ ਓਲੰਪੀਅਨ ਜਿਹੜੇ ਆ ਕੈਟਲੀਨ ਜੈਨਰ, ਅਤੇ ਇਸੇ ਤਰ੍ਹਾਂ ਸੈਂਡੀਗੋ ਦੇ ਮੇਅਰ ਕੈਬਨ ਜਿਹੜੇ ਰਹਿ ਚੁੱਕੇ ਆ, ਕੈਬਨ ਫਾਲਕੋਨਰ, ਅਤੇ ਮਲਟੀ ਮਿਲੀਅਨਰ ਬਿਜ਼ਨਸਮੈਨ ਜੌਨ ਕਾਕਸ, ਅਤੇ ਫਾਰਮਰ ਹਾਊਸ ਰਿਪਰੈਜ਼ੈਂਟੇਟਿਵ ਡਗ ਓਸੋ।
ਜਿਹੜੇ ਇਹ ਆ ਇਹਨਾਂ ਨੇ ਵੀ ਜਿਹੜੇ ਆਲਰੇਡੀ ਪੇਪਰ ਆਪਣੇ ਭਰੇ ਹੋਏ ਹੈਗੇ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈਗਾ ਆ। ਅਗਲੀ ਖਬਰ ਜਿਹੜੀ ਫਲੋਰੀਡਾ 'ਚ ਮਿਆਮੀ ਦੇ ਵਿੱਚ ਜਿਹੜੀ ਬਿਲਡਿੰਗ ਕ੍ਰੈਸ਼ ਹੋਈ ਆ ਉਹਦੇ ਬਾਰੇ ਹੁਣ ਕਈ ਰਿਪੋਰਟਸ ਆਉਣੀਆਂ ਸ਼ੁਰੂ ਹੋਈਆਂ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਉੱਥੇ ਪਹੁੰਚੇ ਸੀ। ਉਹਨਾਂ ਨੇ ਜਿਹੜਾ ਪੋਜ਼ੀਟਿਵ ਸਾਈਡ ਉਹ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਲੋਕਲ ਪੁਲਿਸ ਆ, ਲੋਕਲ ਫਾਇਰ ਫਾਈਟਰਸ ਆ, ਇਸੇ ਤਰ੍ਹਾਂ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ, ਉਹਨਾਂ ਸਾਰਿਆਂ ਨੇ ਰਲ ਕੇ ਜਿਹੜੀ ਆ ਫੈਡਰਲ ਗਵਰਨਮੈਂਟ ਵੱਲੋਂ ਵੀ, ਫੀਮਾ ਵਾਲਿਆਂ ਨੇ ਕਿਸ ਤਰ੍ਹਾਂ ਜਿਹੜੀ ਆ ਉੱਥੋਂ ਉਹ ਮਲਬੇ 'ਚੋਂ ਲੋਕਾਂ ਨੂੰ ਜਾਂ ਉਹਨਾਂ ਦੀ ਬੋਡੀਜ਼ ਨੂੰ ਕੱਢ ਰਹੇ ਹੈਗੇ ਆ। ਸਾਰੀਆਂ ਉਹਨਾਂ ਨੇ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦਾ ਧੰਨਵਾਦ ਵੀ ਕੀਤਾ ਆ। ਪਰ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ 12 ਸਟੋਰੀ ਬਿਲਡਿੰਗ ਸੀਗੀ, ਇਹਦੇ ਵਿੱਚੋਂ 136 ਦੇ ਕਰੀਬ ਯੂਨਿਟ ਸੀ, 55 ਤਾਂ ਟੋਟਲੀ ਜਿਹੜੇ ਖਰਾਬ ਹੋ ਗਏ। ਇਹ ਕਹਿੰਦੇ ਵੀ ਇਹਦੇ ਵਿੱਚ ਕਈ ਪ੍ਰੋਬਲਮਾਂ ਸੀਗੀਆਂ। ਲੋਕ ਜਿਹੜੇ ਉੱਥੇ ਰਹਿੰਦੇ ਆ ਉਹ ਨੋਟ ਕਰ ਰਹੇ ਸੀ ਵੀ ਉੱਥੇ ਕਰੈਕ ਆਇਓ ਆ। ਇਸੇ ਤਰ੍ਹਾਂ ਇੱਕ ਜਿਹੜਾ ਪੂਲ ਦੀ ਸਰਵਿਸ ਕਰਦਾ ਹੈਗਾ ਬੰਦਾ, ਉਹਨੂੰ ਵੀ ਪਹਿਲਾਂ ਕੁਛ ਦਿਨ ਪਹਿਲਾਂ ਵੀਡੀਓ ਬਣਾਈ ਸੀ ਵੀ ਜਿਹੜਾ ਪੂਲ ਦਾ ਪਾਣੀ ਆ ਉਹ ਬਾਹਰ ਆ, ਬਹੁਤ ਪਾਰਕਿੰਗ ਲੋਟ ਦੇ ਵਿੱਚ ਜਿਹੜਾ ਸਟੋਰੇਜ ਹੋਇਆ ਆ। ਕਹਿੰਦੇ ਵੀ ਜਦੋਂ ਰੈਨੋਵੇਸ਼ਨ ਦੀ ਗੱਲ ਚੱਲਦੀ ਸੀ ਪਹਿਲਾਂ, ਤੇ ਉਹਦਾ ਐਸਟੀਮੇਟ $9 ਮਿਲੀਅਨ ਸੀ, ਜਦੋਂ ਕਿ ਉਸ ਨੂੰ ਜੰਪ ਕਰਕੇ $16 ਮਿਲੀਅਨ ਕਰ ਦਿੱਤਾ ਗਿਆ 3 ਸਾਲ ਪਹਿਲਾਂ। ਪਰ ਪੈਸੇ ਇੰਨੇ ਜ਼ਿਆਦਾ ਸੀ, ਸੋ ਉਹ ਗੱਲਬਾਤਾਂ 'ਚ ਕਰਦੇ ਰਹੇ ਤੇ ਉਹਦਾ ਜਿਹੜਾ ਆ ਰੈਨੋਵੇਸ਼ਨ ਨਹੀਂ ਹੋਈ ਤੇ ਜਿਹੜੀ ਬਿਲਡਿੰਗ ਆ ਉਹ ਡਿੱਗ ਪਈ। ਜੀ ਬਿਲਕੁਲ। ਅੱਜ ਰਾਸ਼ਟਰਪਤੀ ਬਾਈਡਨ ਆ ਉੱਥੋਂ ਦੇ ਜਿਹੜੇ ਗਵਰਨਰ ਆ ਰਿਪਬਲਿਕਨ ਪਾਰਟੀ ਦੇ, ਰੌਨ ਡਿਸੈਂਟਿਸ, ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਜਿਹੜੇ ਉੱਥੇ ਪਹੁੰਚੇ ਸੀਗੇ। ਉੱਥੇ ਉਹਨਾਂ ਨੇ ਜਿਹੜੇ ਅਧਿਕਾਰੀ ਉੱਥੇ ਨਾਲ ਆਏ ਸੀਗੇ, ਚਾਹੇ ਉਹ ਦੂਜੀ ਪਾਰਟੀ ਦੇ ਵੀ ਸੀਗੇ, ਉਹਨਾਂ ਦੇ ਨਾਲ ਕਿਹਾ ਵੀ ਇਸ ਸਾਰੇ ਕਾਸੇ ਦੇ ਵਿੱਚ ਇੱਕ ਚੀਜ਼ ਜਿਹੜੀ ਚੰਗੀ ਆ ਉਹ ਆਪਾਂ ਇਹ ਦਿਖਾ ਰਹੇ ਹਾਂ ਵੀ ਲੋੜ ਪੈਣ ਦੇ ਉੱਤੇ ਆਪਾਂ ਸਾਰੇ ਜਾਣੇ ਮਿਲ ਕੇ ਇਕੱਠੇ ਕੰਮ ਕਰ ਸਕਦੇ ਹਾਂ। ਇਹ ਮੁਲਕ ਨੂੰ ਜਿਹੜਾ ਉਹ ਆਪਾਂ ਦਿਖਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇੱਥੇ ਜਦੋਂ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਆਪਣੇ ਵੀ ਜਿਹੜਾ ਦੁੱਖ ਦਰਦ ਆ ਜੋ ਉਹਨਾਂ ਦੇ ਪਰਿਵਾਰ ਦੇ ਵਿੱਚ ਵਾਪਰਿਆ ਆ ਉਸ ਨੂੰ ਲੈ ਕੇ ਵੀ ਜਿਹੜਾ ਉਹ ਪੇਸ਼ ਕੀਤਾ, ਉਸ ਦੀ ਵੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਆ। ਸੋ ਹੁਣ ਜਿਹੜੀ ਉੱਥੇ ਹਰਜੋਤ ਸਿੰਘ ਜੀ ਘੱਟੋ ਘੱਟ 18 ਜਾਣਿਆਂ ਦੇ ਮਰਨ ਦੀ ਜਿਹੜੀ ਪੁਸ਼ਟੀ ਆ ਉਹ ਹੋ ਚੁੱਕੀ ਆ। 145 ਲੋਕ ਅਜੇ ਵੀ ਮਿਸਿੰਗ ਨੇ, ਲਾਪਤਾ ਜਿਹੜੇ ਆ ਉਹ ਦੱਸੇ ਜਾ ਰਹੇ ਨੇ। ਉੱਥੇ ਜਿਹੜਾ ਸਰਚ ਅਤੇ ਰੈਸਕਿਊ ਦਾ ਕੰਮਕਾਜ ਆ ਉਸ ਨੂੰ ਵੀ ਜਿਹੜਾ ਉਹ ਰੋਕਣਾ ਪਿਆ ਸੀ। ਕਾਰਨ ਇਹ ਸੀਗਾ ਵੀ ਜਿਹੜਾ ਮਲਬਾ ਆਲਰੇਡੀ ਲਟਕ ਰਿਹਾ ਸੀ ਨਾਲ ਦੀ ਜਿਹੜੀ ਬਿਲਡਿੰਗ ਦੇ ਵਿੱਚ ਜਿਹੜੇ ਕਾਲਮ ਸੀਗੇ ਉਹ ਵੀ ਹਿਲਜੁਲ ਉਹਨਾਂ ਦੇ ਵਿੱਚ ਕੁਛ ਇੰਚਾਂ ਦੀ ਆਈ, ਜਿਸ ਦੇ ਕਰਕੇ ਕਹਿੰਦੇ ਵੀ ਰਾਹਤ ਵਾਲੇ ਜਿਹੜੇ ਲੋਕ ਸੀਗੇ, ਸਰਚ ਐਂਡ ਰੈਸਕਿਊ ਵਾਲੇ, ਲੱਭਣ ਵਾਲੇ, ਉਹਨਾਂ ਨੇ ਇਹ ਠੀਕ ਨਹੀਂ ਸਮਝਿਆ ਵੀ ਇਸ ਸਥਿਤੀ ਦੇ ਵਿੱਚ ਬਾਕੀਆਂ ਨੂੰ ਥੱਲੇ ਕੰਮ ਕਰਨਾ ਚਾਹੀਦਾ ਹੈ। ਉੱਤੋਂ ਕਹਿੰਦੇ ਵੀ ਬੈਡ ਵੈਦਰ ਉੱਥੇ ਆ ਰਿਹਾ ਹੈਗਾ ਆ, ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਜਿਹੜੀ ਉਹ ਮਾੜੀ ਹੋ ਸਕਦੀ ਆ। ਅੱਜ ਇਹ ਵੀ ਇੱਕ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ, ਕਹਿੰਦੇ ਵੀ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜੀਵਤ ਲੋਕਾਂ ਨੂੰ ਥੱਲੋਂ ਲੱਭਣ ਦੀ ਕੋਸ਼ਿਸ਼ ਸੀਗੀ, ਇੱਕ ਔਰਤ ਦੀ ਕਹਿੰਦੇ ਆ ਉਹਨਾਂ ਨੇ ਆਵਾਜ਼ ਸੁਣੀ ਸੀ। ਉਸ ਦੇ ਬਾਰੇ ਇਹ ਤਾਂ ਨਹੀਂ ਦੱਸਿਆ ਵੀ ਉਸ ਨੂੰ ਕੱਢਣ ਦੇ ਵਿੱਚ ਕਾਮਯਾਬੀ ਮਿਲੀ ਆ ਜਾਂ ਨਹੀਂ ਮਿਲੀ, ਪਰ ਇੱਕ ਆਵਾਜ਼ ਦੀ ਜਿਹੜੀ ਗੱਲ ਆ ਉਹ ਹੁਣ ਸਾਹਮਣੇ ਆ ਰਹੀ ਆ। 8 ਦਿਨ ਜਿਹੜੇ ਇਸ ਬਿਲਡਿੰਗ ਡਿੱਗੀ ਨੂੰ ਹੋ ਚੁੱਕੇ ਨੇ। ਜਿਉਂ-ਜਿਉਂ ਘੰਟੇ ਬੀਤਦੇ ਜਾਂਦੇ ਆ, ਥੱਲੇ ਬਚੇ ਰਹਿਣ ਵਾਲਿਆਂ ਦੀ ਸੰਭਾਵਨਾ ਘਟਦੀ ਆ। ਨਾਮੁਮਕਿਨ ਕੁਛ ਵੀ ਨਹੀਂ, ਪਰ ਸੰਭਾਵਨਾਵਾਂ ਜਿਹੜੀਆਂ ਆ ਉਹ ਲਗਾਤਾਰ ਘਟਦੀਆਂ ਜਾ ਰਹੀਆਂ ਨੇ। ਜੀ, ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ। ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰਲ ਕੇ ਇੱਕ ਆਪਰੇਸ਼ਨ ਸਟੋਲਨ ਹਰਟਸ ਕੀਤਾ, ਜਿਹਦੇ ਮੁਤਾਬਕ ਜਿਹੜੇ ਲੋਕ ਚਾਈਲਡ ਟ੍ਰੈਫਿਕਿੰਗ ਤੇ ਐਕਸਪਲੋਇਟੇਸ਼ਨ ਦੇ ਵਿੱਚ ਇਨਵੋਲਵ ਹੈਗੇ ਆ, ਪੈਡੋਫਾਈਲਸ ਆ, ਉਹਨਾਂ ਨੇ 21 ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਹੈ ਤੇ 10 ਲੇਡੀਜ਼ ਤੇ ਬੱਚੀਆਂ ਨੂੰ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਫੜ ਕੇ ਰੱਖਿਆ ਹੋਇਆ ਸੀ ਇੱਦਾਂ ਦੇ ਕੰਮਾਂ ਲਈ, ਉਹਦੇ ਵਿੱਚੋਂ ਛੁਡਾਇਆ। ਸੋ ਜਿਹੜੇ 21 ਜਾਣੇ ਅਰੈਸਟ ਕੀਤੇ ਗਏ ਆ ਉਹਨਾਂ ਦੇ ਉੱਤੋਂ 10 ਦੇ ਉੱਤੇ ਫੈਲਨੀ ਚਾਰਜਸ ਲਾਏ ਗਏ ਆ, 11 ਦੇ ਉੱਤੇ ਮਿਸਡਮੀਨਰ ਚਾਰਜਸ ਲਾਏ ਗਏ ਆ। ਤੇ ਮਾੜੀ ਗੱਲ ਇਹ ਆ ਵੀ ਉਹਨਾਂ 'ਚ ਪੰਜਾਬੀ ਵੀ ਹੈਗੇ ਆਪਣੇ। ਸੋ ਉਹਨਾਂ ਦੀਆਂ ਫੋਟੋਆਂ ਚਮਕ ਰਹੀਆਂ, ਨਾ ਤੁਸੀਂ ਹੁਣ ਖੁਦ ਆਪ ਵੀ ਪੜ੍ਹ ਲਿਓ ਜਿਹੜੇ ਖਾਸ ਕਰਕੇ ਫ੍ਰਿਜ਼ਨੋ ਦੇ ਵਿੱਚ ਰਹਿੰਦੇ ਆ। ਸੋ ਬਹੁਤ ਹੀ ਜਿਹੜੀ ਮਾੜੀ ਗੱਲ ਆ, ਆਪਣੀ ਕਮਿਊਨਿਟੀ ਕੋਈ ਨਾ ਕੋਈ ਜਦੋਂ ਚੰਗਾ ਕੰਮ ਕਰਦੇ ਆ ਤੇ ਇੱਦਾਂ ਦੇ ਜਿਹੜੇ ਫਿਰ ਮਾੜੀ ਹਰਕਤ ਦੇ ਨਾਲ ਫਿਰ ਪੂਰੀ ਜਿਹੜੀ ਬਦਨਾਮੀ ਹੋ ਜਾਂਦੀ ਹੈਗੀ ਆ। ਸੋ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਇਹ ਦੱਸਿਆ ਗਿਆ ਇੱਕ ਬ੍ਰੇਕਿੰਗ ਦਾ ਚੇਨਸ
ਨਾਮ ਦੀ ਆਰਗੇਨਾਈਜੇਸ਼ਨ ਆ ਫ੍ਰਿਜ਼ਨੋ ਦੇ ਵਿੱਚ, ਜਿਹੜੀ ਹਿਊਮਨ ਟ੍ਰੈਫਿਕਿੰਗ ਆਰਗੇਨਾਈਜੇਸ਼ਨ ਜਿਹੜੀਆਂ ਆ ਜਿਹੜੇ ਲੋਕਾਂ ਨੂੰ, ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਆ ਜਾਂ ਧੱਕੇ ਦੇ ਨਾਲ ਬੰਦੀ ਬਣਾ ਕੇ ਰੱਖਿਆ ਹੁੰਦਾ ਆ, ਉਹਨਾਂ ਨੂੰ ਉਹ ਛਡਵਾਉਣ ਦੇ ਵਿੱਚ ਫਾਈਟ ਕਰਦੀ ਆ ਤੇ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਦਿੰਦੀ ਆ। ਉਸ ਆਰਗੇਨਾਈਜੇਸ਼ਨ ਦੇ ਨਾਲ ਰਲ ਕੇ ਇਹ ਜਿਹੜਾ ਇੱਕ ਆਪਰੇਸ਼ਨ ਕੀਤਾ ਗਿਆ ਸੀ ਤੇ ਉਹਦੇ ਵਿੱਚ 21 ਜਾਣਿਆਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਆ। ਤੇ 2 ਦਿਨ ਪਹਿਲਾਂ ਬੇਕਰਸਫੀਲਡ 'ਚ ਵੀ ਇੱਦਾਂ ਦਾ ਇੱਕ ਬਹੁਤ ਵੱਡਾ ਆਪਰੇਸ਼ਨ ਕੀਤਾ ਗਿਆ ਸੀ, ਉੱਥੇ ਵੀ 6 ਜਾਣਿਆਂ ਨੂੰ ਅਰੈਸਟ ਕੀਤਾ ਗਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੇਂਦਰ ਦੇ ਵੱਲੋਂ ਫੈਡਰਲ ਤੌਰ ਦੇ ਉੱਤੇ ਜਿਹੜੀਆਂ ਹੁੰਦੀਆਂ ਨੇ ਮੌਤ ਦੀ ਸਜ਼ਾ ਦਿੱਤੀ ਜਾਂਦੀਆਂ ਨੇ, ਐਗਜ਼ੀਕਿਊਸ਼ਨਸ ਨੇ, ਉਸ ਦੇ ਉੱਤੇ ਹਾਲ ਦੀ ਘੜੀ ਕਹਿੰਦੇ ਆ ਵੀ ਰੋਕ ਲਗਾ ਦਿੱਤੀ ਗਈ ਆ। ਜਸਟਿਸ ਡਿਪਾਰਟਮੈਂਟ ਟਰੰਪ ਕਾਰਜਕਾਲ ਦੇ ਦੌਰਾਨ ਦੀਆਂ ਜਿਹੜੀਆਂ ਇਹ ਪਾਲਿਸੀਜ਼ ਆ ਉਸ ਨੂੰ ਰਿਵਿਊ ਕਰਨਗੇ। ਅਟਾਰਨੀ ਜਨਰਲ ਗੈਰਿਕ ਮਾਰਲੈਂਡ ਆ, ਉਹਨਾਂ ਨੇ ਅੱਜ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਬੀਤੇ ਜਿਹੜੇ ਆ ਪਹਿਲੋਂ ਹੀ ਜਿਹੜੇ ਸੁਪਰੀਮ ਕੋਰਟ ਨੇ ਫਾਈਨਲ ਓਪੀਨੀਅਨ ਜਿਹੜੇ ਇਸ ਦੇ ਉੱਤੇ ਆਪਣੀ ਇਸ ਟਰਮ ਦੇ ਜਿਹੜੇ ਉਹ ਦਿੱਤੇ ਸੀਗੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਐਰੀਜ਼ੋਨਾ ਦੇ ਵੋਟਿੰਗ ਰਿਸਟ੍ਰਿਕਸ਼ਨਸ ਦੇ ਲੋਅਰ ਕੋਰਟ ਦੇ ਜਿਹੜੇ ਫੈਸਲੇ ਸੀ ਉਸ ਨੂੰ ਉਲਟਾ ਦਿੱਤਾ ਸੀਗਾ। ਅਤੇ ਹੁਣ ਜਿਹੜਾ ਆ ਇਸ ਦੇ ਵਿੱਚ ਹੁਣ ਚਾਹ ਰਹੇ ਨੇ ਇਹ ਜਸਟਿਸ ਡਿਪਾਰਟਮੈਂਟ ਵੀ ਜਿਹੜੀਆਂ ਫੈਡਰਲ ਐਗਜ਼ੀਕਿਊਸ਼ਨਸ ਆ ਉਹਨਾਂ ਨੂੰ ਜਿਹੜਾ ਉਹ ਰੋਕਿਆ ਜਾਵੇ। ਕੁਛ ਵਾਰੇ ਪਹਿਲਾਂ ਹੀ ਜਿਹੜੇ ਟਰੰਪ ਕਾਰਜਕਾਲ ਦੇ ਦੌਰਾਨ ਜਿਹੜੀਆਂ ਫੈਡਰਲ ਐਗਜ਼ੀਕਿਊਸ਼ਨਸ ਆ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀ। ਉੱਧਰ ਜਿਹੜੀ ਨਿਊਯਾਰਕ ਤੋਂ ਅਗਲੀ ਜਿਹੜੀ ਖਬਰ ਆ, ਜਿਹੜੇ ਟਰੰਪ ਆਰਗੇਨਾਈਜੇਸ਼ਨ ਦੇ CFO ਹੈਗੇ ਨੇ ਐਲਨ ਵਾਈਜ਼ਲਬਰਗ, ਉਹਨਾਂ ਨੇ ਅੱਜ ਸਵੇਰੇ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਸਾਇਰਸ ਆਰ ਵੈਂਸ ਜੂਨੀਅਰ ਉਹਨਾਂ ਦੇ ਮੂਹਰੇ ਜਿਹੜਾ ਆਤਮ ਸਮਰਪਣ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਮੇਰੇ ਉੱਤੇ ਇਹ ਜਿਹੜੇ ਦੋਸ਼ ਨੇ ਬੇਬੁਨਿਆਦ ਨੇ, ਇਹ ਝੂਠੇ ਨੇ ਅਤੇ ਮੈਂ ਇਹਨਾਂ ਨੂੰ ਅਦਾਲਤ ਦੇ ਵਿੱਚ ਲੜੂੰਗਾ। ਟਰੰਪ ਆਰਗੇਨਾਈਜੇਸ਼ਨ ਨੇ ਬਾਅਦ ਦੇ ਵਿੱਚ ਇਹ ਬਿਆਨ ਦਿੱਤਾ ਸੀਗਾ ਵੀ ਇਹ ਜਾਣਬੁੱਝ ਕੇ ਟਰੰਪ ਹੁਣਾਂ ਦੇ ਨਾਮ ਨੂੰ ਬਦਨਾਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਆ। ਜੀ, ਅਗਲੀ ਖਬਰ ਹੂਸਟਨ ਟੈਕਸਸ ਤੋਂ ਆ ਰਹੀ ਆ, ਜਿੱਥੇ ਕਿ ਆਪਣੀ ਇੱਕ ਲੜਕੀ ਗੁਰਲੀਨ ਕੌਰ ਜਿਹੜੀ ਆ ਉਹ ਗੋਲਫ ਦੇ ਵਿੱਚ ਬਹੁਤ ਅੱਗੇ ਜਾ ਰਹੀ ਹੈਗੀ ਆ। ਕਹਿੰਦੇ ਵੀ 3 ਭਾਸ਼ਾਵਾਂ ਬੋਲਦੀ ਆ ਅਤੇ ਉਹ ਉੱਥੇ ਦੇ ਟੀਵੀ ਦੇ ਮੁਤਾਬਕ ਜਿਹੜੀ 9 ਆਇਰਨ ਹੁੰਦੀ ਆ ਉਹ ਇੱਕ ਤਰ੍ਹਾਂ ਨਾਲ ਡੈਡਲੀ ਹੈਗੀ ਆ। ਸਾਈਪ੍ਰਸ ਵੁੱਡਸ ਗ੍ਰੈਜੂਏਟ ਰਹਿ ਕੇ ਹੁਣ ਉਹ ਬੇਲਰ ਸੀਨੀਅਰ ਜਿਹੜਾ ਗੋਲਫਰ ਆ ਉੱਥੇ ਖੇਲ ਰਹੀ ਹੈਗੀ ਆ। ਅਤੇ ਕਹਿੰਦੇ ਪਈ ਉਸ ਦਾ ਫਿਊਚਰ ਦੇ ਵਿੱਚ ਖਾਸ ਕਰਕੇ ਉਹਨੇ ਜਿਹੜੀਆਂ ਓਲੰਪਿਕਸ ਦੇ ਲਈ ਜਿੱਥੇ ਟਰਾਈ ਕੀਤੀ ਜਾਂਦੀ ਆ ਉੱਥੇ ਵੀ ਉਸਨੇ ਜਿਹੜਾ ਪਲੇ ਕੀਤਾ ਅਤੇ 66th ਉਹਦੀ ਪੋਜੀਸ਼ਨ ਆਈ ਆ। ਅਤੇ ਉਹ ਕਹਿੰਦੀ ਵੀ ਮੈਂ ਮੋਰ ਦੈਨ ਐਕਸਪੈਕਟਡ ਮੈਨੂੰ ਆਇਆ ਅਤੇ ਉਹਦੀ ਕੋਸ਼ਿਸ਼ ਇਹ ਆ ਪ੍ਰੋਫੈਸ਼ਨਲ ਬਣਦੀ। ਕਹਿੰਦੀ ਆਫਟਰ 1 year ਐਟ ਵੇਲਰ, ਅਤੇ ਉਹਦਾ ਗੋਲ ਜਿਹੜਾ ਹੈਗਾ ਉਹ ਫਸਟ ਟੀਮ ਆਲ ਅਮੈਰੀਕਨ ਹੈਗਾ ਆ। ਅਤੇ ਇਸ ਸਾਲ ਵੀ ਉਹ ਕਹਿੰਦੇ ਵੀ ਨੈਸ਼ਨਲ ਪਲੇਅਰ ਆਫ ਦਾ ਈਅਰ ਅਵਾਰਡ ਦੇ ਲਈ ਰਨ ਕਰ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, US ਦਾ ਜਿਹੜਾ ਡੈਫਿਸਿਟ ਆ ਉਹ 3 ਟ੍ਰਿਲੀਅਨ ਦੇ ਆંકੜੇ ਨੂੰ ਕਹਿੰਦੇ ਆ ਉਹ ਟੱਚ ਕਰ ਰਿਹਾ ਆ। ਸੋ ਜਿਉਂ-ਜਿਉਂ ਸਟਿਮੂਲਸ ਰਿਲੀਫ ਜਿਹੜੀ ਆ ਕਹਿੰਦੇ ਐਕਸਪਾਇਰ ਹੋ ਰਹੀ ਆ ਅਤੇ ਇਹ ਵੀ ਜਿਹੜਾ ਕਹਿੰਦੇ ਵੀ ਫੇਡ ਹੋ ਜਾਵੇਗਾ। ਕਾਂਗਰੈਸ਼ਨਲ ਬਜਟ ਆਫਿਸ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਇਹ ਡੈਫਿਸਿਟ ਆ ਉਹ ਹੁਣ ਹੋਰ ਜ਼ਿਆਦਾ ਹੋ ਚੁੱਕਾ ਹੈ। 2019 ਦੇ ਮੁਕਾਬਲੇ ਕਹਿੰਦੇ ਆ ਵੀ ਇਹ ਟ੍ਰਿਪਲ ਤੱਕ ਵੀ ਜਿਹੜਾ ਉਹ ਹੋ ਗਿਆ। 2021 ਦੇ ਵਿੱਚ ਫੈਡਰਲ ਗੌਰਮੈਂਟ ਨੇ ਪ੍ਰੋਜੈਕਟ ਕੀਤਾ ਆ ਵੀ ਉਹ 6.8 ਟ੍ਰਿਲੀਅਨ ਡਾਲਰ ਜਿਹੜੇ ਆ ਉਹ ਸਪੈਂਡ ਕਰਨਗੇ, ਜਾਂ ਬਲਕਿ ਉਸ ਦੀ ਬਜਾਏ ਮਹਿਜ 3.8 ਟ੍ਰਿਲੀਅਨ ਡਾਲਰ ਦਾ ਜਿਹੜਾ ਇਹਨਾਂ ਨੂੰ ਰੈਵਨਿਊ ਹੋਵੇਗਾ, ਜਿਸ ਕਰਕੇ ਇਹ 3 ਟ੍ਰਿਲੀਅਨ ਡਾਲਰ ਦਾ ਜਿਹੜਾ ਡੈਫਿਸਿਟ ਆ ਇਸ ਦੇ ਵਿੱਚ ਦੇਖਣ ਨੂੰ ਮਿਲੇਗਾ। ਆਪਾਂ ਦੇਖਿਆ ਹੀ ਆ ਵੀ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਦੇ ਵਿੱਚ ਜਿਹੜੇ 3 ਵੱਡੇ ਕਰੋਨਾ ਵਾਇਰਸ ਕੋਵਿਡ-19 ਨੂੰ ਰਿਲੀਫ ਸਟਿਮੂਲਸ ਪੈਕੇਜਸ ਜਿਹੜੇ ਆ ਉਹ ਟ੍ਰਿਲੀਅਨਸ ਆਫ ਡਾਲਰਸ ਦੇ ਖਰਚ ਜਿਹੜੇ ਉਹ ਕੀਤੇ ਗਏ ਨੇ। ਅਗਲੀ ਖਬਰ ਜੁਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਅੱਜ ਕਹਿੰਦੇ ਪਏ ਸ਼ਾਮੀ 3 ਵਜੇ ਦੇ ਕਰੀਬ ਈਗਰ ਰੋਡ ਜਿਹੜੀ ਆ ਉੱਥੇ ਇੱਕ ਪਲਾਸਟਿਕ ਪੀਚ ਬਿਨਸ ਸੀਗੇ, ਬਹੁਤ ਵੱਡੀ ਜਿਹੜੀ ਅੱਗ ਲੱਗ ਗਈ। ਅਤੇ ਇਹ ਕਮਰਸ਼ੀਅਲ ਐਗਰੀਕਲਚਰ ਫੈਸਿਲਿਟੀ ਆ 1700 ਬਲਾਕ ਆਫ ਈਗਰ ਰੋਡ। ਲੱਕਲੀ ਕਹਿੰਦੇ ਪਈ ਯੂਬਾ ਸਿਟੀ ਫਾਇਰ ਡਿਪਾਰਟਮੈਂਟ ਅਤੇ ਸਟਰ ਕਾਉਂਟੀ ਦੇ ਜਿਹੜਾ ਫਾਇਰ ਕਰੂ ਸੀ ਉਹ 4 ਵੱਡੀਆਂ ਜਿਹੜੀਆਂ ਸਟਰਕਚਰਸ ਆ ਬਿਲਡਿੰਗਾਂ ਹੈਗੀਆਂ ਉਹਨਾਂ ਨੂੰ ਬਚਾਉਣ ਦੇ ਵਿੱਚ
ਕਾਮਯਾਬ ਹੋ ਗਿਆ, ਕਿਸੇ ਦੇ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਤੇ ਇਹ ਜਿਹੜੀ ਇੰਸੀਡੈਂਟ ਆ ਇਹ ਅੰਡਰ ਇਨਵੈਸਟੀਗੇਸ਼ਨ ਆ। ਯੂਬਾ ਸਿਟੀ ਏਰੀਏ ਦੇ ਲੋਕ ਬਹੁਤ ਜਿਹੜੇ ਆ ਕਹਿੰਦੇ ਵੀ ਕਾਫੀ ਉੱਚਾ ਜਿਹੜਾ ਧੂੰਆਂ ਆ ਉਹ ਪੂਰੇ ਸ਼ਹਿਰ ਦੇ ਵਿੱਚੋਂ ਦਿਸ ਰਿਹਾ ਸੀ, ਤੇ ਲੋਕ ਜਿਹੜੇ ਉਹ ਘਬਰਾਏ ਹੋਏ ਸੀ ਵੀ ਕੀ ਹੋਇਆ ਹੈਗਾ। ਜੀ ਅੱਜ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਉਹਨਾਂ ਨੇ ਜਿਹੜੀ ਇੱਕ ਸਿਲੈਕਟ ਕਮੇਟੀ ਆ ਉਸ ਦੇ ਗਠਨ ਦੇ ਵਿੱਚ ਨਾਮ ਜਿਹੜੇ ਉਹ ਪੇਸ਼ ਕੀਤੇ, ਜਿਹੜੇ ਕਿ 6 ਜਨਵਰੀ ਨੂੰ ਹੋਏ ਯੂਐਸ ਕੈਪੀਟਲ ਦੇ ਉੱਤੇ ਹਮਲੇ ਦੀ ਇਨਵੈਸਟੀਗੇਸ਼ਨ ਕਰਨਗੇ। ਇਸ ਦੇ ਵਿੱਚ ਲਿਜ਼ ਚੇਨੀ ਵਾਇਓਮਿੰਗ ਤੋਂ ਜਿਹੜੀ ਰਿਪਬਲਿਕਨ ਆ ਉਹਨਾਂ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਹੈਗਾ ਆ, ਅਤੇ ਨਾਲ ਹੀ ਜਿਹੜੇ ਰਿਪਰੈਜ਼ੈਂਟੇਟਿਵ ਐਡਮ ਕਿਨਜ਼ਿੰਗਰ ਜਿਹੜੇ ਆ ਉਹਨਾਂ ਦਾ ਨਾਮ ਜਿਹੜਾ ਇਹ 13 ਮੈਂਬਰੀ ਕਮੇਟੀ ਦੇ ਵਿੱਚ ਆਇਆ ਆ। ਕੈਵਿਨ ਮਕਾਰਥੀ ਜਿਹੜੇ GOP ਦੇ ਹੈਗੇ ਆ ਉਹਨਾਂ ਨੇ ਧਮਕੀ ਦਿੱਤੀ ਆ ਆਪਣੇ ਰਿਪਬਲਿਕਨ ਪਾਰਟੀ ਦੇ ਜਿਹੜੇ ਸਾਥੀਆਂ ਨੂੰ ਵੀ ਜਿਹੜਾ ਵੀ ਇਸ ਕਮੇਟੀ ਦੇ ਵਿੱਚ ਜਾਊਗਾ ਵੀ ਅਖੇ ਤੁਹਾਡੀਆਂ ਜਿਹੜੀਆਂ ਅਪਾਇੰਟਮੈਂਟਸ ਅਸੀਂ ਕੀਤੀਆਂ ਆ ਉਹ ਵਾਪਸ ਜਿਹੜੀਆਂ ਉਹ ਲੈ ਲਈਆਂ ਜਾਣਗੀਆਂ। ਸੋ ਹੁਣ ਦੇਖਦੇ ਹਾਂ ਵੀ ਇਹ ਕਮੇਟੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੈ ਕੇ ਆਉਂਦੀ ਆ। ਇਸ ਤੋਂ ਪਹਿਲਾਂ ਸੈਨੇਟ ਦੇ ਵਿੱਚ ਸਾਂਝੇ ਇੱਕ ਕਮਿਸ਼ਨ ਬਣਾਉਣ ਦੀ ਕੋਸ਼ਿਸ਼ ਸੀ, ਜਿਸ ਨੂੰ ਰਿਪਬਲਿਕਨਸ ਨੇ ਸਿਰੋਂ ਜਿਹੜਾ ਆ ਉਹ ਨਕਾਰ ਦਿੱਤਾ ਸੀਗਾ। ਬਾਈਪਾਰਟੀਜ਼ਨ ਕਮਿਸ਼ਨ ਜਿਹੜਾ ਆ ਉਹ ਨਹੀਂ ਬਣ ਸਕਿਆ, ਅਤੇ ਹੁਣ ਹਾਊਸ ਨੇ ਆਪਣੀ ਜਿਹੜੀ ਇੱਕ 13 ਮੈਂਬਰੀ ਕਮੇਟੀ ਬਣਾ ਕੇ ਇਸ 6 ਜਨਵਰੀ ਦੀ ਇੰਸਰੈਕਸ਼ਨ ਦੀ ਜਾਂਚ ਕਰਨ ਦੇ ਜਿਹੜੀ ਕਾਰਵਾਈ ਆ ਉਸ ਨੂੰ ਹੁਣ ਆਰੰਭ ਕਰਨਾ ਆ। ਜੀ ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਸੈਕਰਾਮੈਂਟੋ ਦੇ ਮੇਅਰ ਡੈਰਲ ਸਟੇਨਬਰਗ ਜਿਹੜੇ ਆ ਉਹਨਾਂ ਨੇ ਪ੍ਰਪੋਜ਼ ਕੀਤਾ ਆ ਰਾਈਟ ਟੂ ਹਾਊਸਿੰਗ, ਹੋਮਲੈਸ ਕ੍ਰਾਈਸਿਸ ਨੂੰ ਹੈਂਡਲ ਕਰਨ ਦੇ ਲਈ। ਕੈਲੀਫੋਰਨੀਆ ਇੱਦਾਂ ਦੀ ਸਟੇਟ ਆ ਜਿਹਦੇ ਵਿੱਚ 1,61,000 ਲੋਕ ਕਾਊਂਟ ਹੋ ਚੁੱਕੇ ਆ ਜਿਹੜੇ ਹੋਮਲੈਸ ਹੈਗੇ ਆ। ਸੋ ਈਵਨ ਦੋ ਕੈਲੀਫੋਰਨੀਆ ਦੀ ਪਾਪੂਲੇਸ਼ਨ 40 ਮਿਲੀਅਨ ਦੇ ਲਾਗੇ ਛਾਗੇ ਆ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹੋਮਲੈਸ ਹੋਣਾ ਵੀ ਇਹ ਜਿਹੜਾ ਸਿਰਦਰਦੀ ਹੈਗਾ, ਜਿਹੜੀਆਂ ਖਾਸ ਕਰਕੇ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹਨਾਂ ਦੇ ਲਈ ਵੀ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀ ਆ ਸ਼ੈਲਟਰ ਦਿੱਤਾ ਜਾਵੇ ਤਾਂ ਕਿ ਜਿਹੜਾ ਆ ਮੌਤਾਂ ਨਾ ਹੋ ਸਕਣ। ਸੋ ਉਹਨਾਂ ਨੇ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨਾ ਹੈਗਾ ਆ ਸੈਕਰਾਮੈਂਟੋ ਦੇ ਮੇਅਰ ਨੇ, ਉਹ ਕਹਿੰਦੇ ਵੀ ਆਪਾਂ ਕਾਫੀ ਵੱਡਾ ਜਿਹੜਾ ਫੰਡ ਆ ਉਹ ਇਹਦੇ ਲਈ ਰੱਖਣ ਜਾ ਰਹੇ ਹੈਗੇ ਆ ਹੋਮਲੈਸ ਨੂੰ ਹੈਂਡਲ ਕਰਨ ਦੇ ਲਈ। ਇਸੇ ਤਰ੍ਹਾਂ LA ਸਿਟੀ ਕੌਂਸਲ ਨੇ ਵੀ ਵੋਟ ਕੀਤਾ ਹੈਗਾ ਪ੍ਰਪੋਜ਼ਲ। ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਹੋਮਲੈਸ ਕੈਂਪਸ ਜਿਹੜੇ ਪਬਲਿਕ ਏਰੀਆ 'ਚ ਆ ਉਹ ਬੈਨ ਕੀਤੇ ਜਾਊਗੇ, ਪਰ ਉਹਨਾਂ ਦੇ ਲਈ ਜਿਹੜਾ ਆ ਜਗ੍ਹਾ ਜਿਹੜੀ ਆ ਬਣਾਈ ਜਾਊਗੀ ਤਾਂ ਕਿ ਉਹ ਉੱਥੇ ਪੱਕੀ ਤਰ੍ਹਾਂ ਰਹਿ ਸਕਣ। ਜੀ ਸੈਨ ਹੋਜ਼ੇ ਤੋਂ ਅਗਲੀ ਜਿਹੜੀ ਇਹ ਖਬਰ ਆ ਰਹੀ ਆ, ਸੈਨ ਹੋਜ਼ੇ ਦੀ ਸਿਟੀ ਨੇ ਇੱਕ ਨਵਾਂ ਕਾਨੂੰਨ ਜਿਹੜਾ ਆ ਉਹ ਸਰਬਸੰਮਤੀ ਦੇ ਨਾਲ ਪਾਸ ਕੀਤਾ ਆ। ਮਹੀਨਾ ਪਹਿਲਾਂ ਜਦ VTA ਦੇ ਵਿੱਚ ਇੱਕ ਡਿਸਗਰੰਟਲਡ ਇੰਪਲੋਈ ਨੇ ਆਪਣੇ ਕੋਵਰਕਰਸ ਨੂੰ ਮਾਰ ਮੁਕਾਇਆ ਸੀ, 9 ਜਣਿਆਂ ਦੀ ਉਸਨੇ ਹੱਤਿਆ ਕਰ ਦਿੱਤੀ ਸੀ, ਬਾਅਦ 'ਚ ਆਪਣੇ ਆਪ ਨੂੰ ਮਾਰ ਲਿਆ ਸੀ। ਉਸ ਦੇ ਵਜੋਂ ਕਹਿੰਦੇ ਵੀ ਜਿਹੜੇ ਹੁਣ ਗਨ ਓਨਰਸ ਆ ਉਹਨਾਂ ਨੂੰ ਲਾਇਬਿਲਟੀ ਇੰਸ਼ੋਰੈਂਸ ਜਿਹੜੀ ਆ ਉਹ ਰੱਖਣੀ ਪਊਗੀ। ਸੈਮ ਲਕਾਰਡੋ ਜਿਹੜੇ ਉੱਥੋਂ ਦੇ ਮੇਅਰ ਉਹਨਾਂ ਨੇ ਕਿਹਾ ਵੀ ਕੋਈ ਜਾਦੂ ਦੇ ਨਾਲ ਗਨ ਵਾਇਲੈਂਸ ਐਂਡ ਤਾਂ ਜਿਹੜੀ ਉਹ ਨਹੀਂ ਹੋਊਗੀ, ਪਰ ਕਹਿੰਦੇ ਵੀ ਹੁਣ ਇਸ ਦੇ ਲਈ ਜਿਹੜਾ ਟੈਕਸ ਪੇਅਰ ਮਨੀ ਆ ਉਸ ਨੂੰ ਬਰਬਾਦ ਕਰਨਾ ਅਸੀਂ ਬੰਦ ਕਰਨ ਜਾ ਰਹੇ ਹੈਗੇ ਆ। ਜਦੋਂ ਵੀ ਇੱਦਾਂ ਦੀ ਘਟਨਾ ਵਾਪਰਦੀ ਆ ਕਹਿੰਦੇ ਬਹੁਤ ਸਾਰਾ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਿਟੀ ਦੇ ਟੈਕਸ ਪੇਅਰ ਦੇ ਜਿਹੜੇ ਉਹ ਲੱਗਦੇ ਆ, ਅਤੇ ਕਹਿੰਦੇ ਵੀ ਹੁਣ ਇਸ ਚੀਜ਼ ਨੂੰ ਨਜਿੱਠਣ ਦੇ ਲਈ ਜਿਹੜੇ ਵੀ ਗਨ ਓਨਰਸ ਆ ਉਹਨਾਂ ਨੂੰ ਲਾਇਬਿਲਟੀ ਇੰਸ਼ੋਰੈਂਸ ਜਿਹੜੀ ਆ ਉਹ ਲੈਣੀ ਪਵੇਗੀ। ਇੱਕ ਹੁਣ ਕਹਿੰਦੇ ਆ ਵੀ ਸਟੱਡੀ ਕੰਡਕਟ ਕੀਤੀ ਜਾਊਗੀ, ਜਿਸ ਤੋਂ ਬਾਅਦ ਦੇ ਵਿੱਚ ਇਹ ਡਿਸਾਈਡ ਕੀਤਾ ਜਾਊਗਾ ਵੀ ਇਸ ਦੇ ਲਈ ਕਿੰਨੀ ਕੁ ਰਾਸ਼ੀ ਜਿਹੜੀ ਆ ਉਹ ਰੱਖੀ ਜਾਣੀ ਚਾਹੀਦੀ, ਕਿੰਨੇ ਕੁ ਜਿਹੜੀ ਇਸ ਦੀ ਫੀਸ ਹੋਵੇ। 63 ਮਿਲੀਅਨ ਡਾਲਰ ਹਰ ਸਾਲ ਇਕੱਲਾ ਸੈਨ ਹੋਜ਼ੇ ਕਹਿੰਦੇ ਆ ਇਹ ਗਨ ਰਿਲੇਟਿਡ ਹੋਮਿਸਾਈਡਸ, ਸੁਸਾਈਡਸ, ਅਦਰ ਸ਼ੂਟਿੰਗਸ ਦੇ ਵਿੱਚ ਉਹ ਟੈਕਸ ਪੇਅਰ ਮਨੀ ਜਿਹੜੀ ਇਸ ਦੇ ਵਿੱਚ ਜਾਂਦੀ ਹੈਗੀ ਆ। ਸੋ ਹੁਣ ਜਿੱਦਾਂ ਗੱਡੀ ਦੇ ਨਾਲ ਐਕਸੀਡੈਂਟ ਹੁੰਦਾ ਆ ਤਾਂ ਉਸ ਦੀ ਲਾਇਬਿਲਟੀ ਉਸ ਦੀ ਇੰਸ਼ੋਰੈਂਸ ਦੇ ਵੱਲੋਂ ਜਿਹੜਾ ਉਹ ਕੀਤਾ ਜਾਂਦਾ ਆ, ਕਿਉਂਕਿ ਤਰਕ ਇਹ ਵੀ ਦੇ ਦਿੱਤਾ ਜਾਂਦਾ ਨਾ ਜਿਹੜੇ ਗਨ ਵਾਲੇ ਆ ਵੀ ਜਿਹਨੇ ਮਾਰਨਾ ਉਹਨੇ ਗੱਡੀ ਨਾਲ ਵੀ ਮਾਰ ਦੇਣਾ, ਪਰ ਗੱਡੀ ਦੀ ਕਹਿੰਦੇ ਇੰਸ਼ੋਰੈਂਸ ਹੁੰਦੀ ਆ। ਸੋ ਹੁਣ ਇਹਨਾਂ ਨੇ ਪਹਿਲਾ ਕਦਮ ਕਹਿੰਦੇ ਅਜਿਹਾ ਜਿਹੜਾ ਚੱਕਿਆ ਆ ਵੀ ਕਹਿੰਦੇ ਵੀ ਜਿਹਨੇ ਬੰਦੂਕ ਰੱਖੀ ਆ ਹੁਣ ਉਹਨੂੰ ਵੀ ਲਾਇਬਿਲਟੀ ਇੰਸ਼ੋਰੈਂਸ ਜਿਹੜੀ ਆ ਉਹ ਰੱਖਣੀ ਹੋਊਗੀ। ਸੋ ਇਹਨੂੰ ਦੇਖਦੇ ਹੋਏ ਕਿ ਹੋਰ ਜਿਹੜੇ ਸਿਟੀਜ਼ ਆ ਇੱਦਾਂ ਦੇ ਕਾਨੂੰਨ ਪਾਸ ਕਰ ਸਕਦੇ ਆ, ਹੋ ਸਕਦੇ ਨੇ ਬਹੁਤ ਸਾਰੀਆਂ ਜਿਹੜੀਆਂ ਲੈਫਟ ਲੀਨਿੰਗ ਸਟੇਟਸ ਹੈਗੀਆਂ ਉਸ ਦੇ ਵਿੱਚ ਹੋ ਸਕਦੇ ਆ, ਪਰ ਰਾਈਟ ਲੀਨਿੰਗ ਸਟੇਟਸ ਆ ਉਹਨਾਂ ਵਿੱਚ ਇੱਦਾਂ ਦੇ ਚਾਂਸ ਹੋਣੇ ਜਿਹੜੇ ਮੁਸ਼ਕਲ ਆ। ਪਰ ਡੈਫੀਨੇਟਲੀ ਇਹ ਜ਼ਰੂਰ ਦੇਖਣ ਵਾਲੀ ਗੱਲ ਆ ਵੀ ਇਹ ਸਾਰੇ ਕਾਸੇ ਦੇ ਵਿੱਚ ਕਿਸ ਤਰੀਕੇ ਇੱਕ ਵੱਖਰਾ ਇਹਨਾਂ ਨੇ ਤਰੀਕਾ ਅਪਣਾ ਰਹੇ ਹੈਗੇ ਆ ਵੀ ਗਨ ਵਾਇਲੈਂਸ ਨੂੰ ਜਿਹੜਾ ਉਹ ਕੰਟਰੋਲ ਕੀਤਾ ਜਾ ਸਕੇ।
ਜੀ ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਸਟਾਕ ਮਾਰਕੀਟ ਲਗਭਗ ਅੱਜ ਈਵਨ ਜਿਹੀ ਰਹੀ ਆ, ਅਤੇ ਬਹੁਤਾ ਕਹਿੰਦੇ ਵੀ ਕੱਲ੍ਹ ਨੂੰ ਡਿਪੈਂਡ ਕਰੂਗਾ, ਕਿਉਂਕਿ ਜਿਹੜੀ ਜੋਬ ਮਾਰਕੀਟ ਆ ਉਹਦੀ ਜਿਹੜੀ ਰਿਪੋਰਟ ਆਉਣੀ ਆ, ਟੈਸਲਾ ਦੀਆਂ ਡਿਲੀਵਰੀ ਕਿੰਨੀ ਕੁ ਹੋਈਆਂ ਆ, ਉਹਨਾਂ ਦੇ ਉੱਤੇ ਵੀ ਜਿਹੜਾ ਡਿਪੈਂਡ ਕਰੂਗਾ। ਇਨਫੈਕਟ ਹਰਜੋਤ ਸਿੰਘ ਜੀ ਅੱਜ ਅਨਇੰਪਲੋਇਮੈਂਟ ਨੰਬਰਸ ਆਏ ਆ 3,64,000 ਜਿਹੜੇ ਉਹ ਨੰਬਰ ਰਹੇ ਆ ਹੁਣ ਤੱਕ ਦੇ ਸਭ ਤੋਂ ਘੱਟ ਨੰਬਰ ਅਨਇੰਪਲੋਇਮੈਂਟ ਦੇ ਜਿਹੜੇ ਨਵੇਂ ਉਹ ਦਰਜ ਹੋਏ ਆ। ਅਤੇ ਅੱਜ ਡਾਓ ਜੋਨਸ ਦੇ ਵਿੱਚ ਇਨਫੈਕਟ 131 ਪੁਆਇੰਟਾਂ ਦਾ ਵਾਧੂ ਜਿਹੜਾ ਆ ਉਹ ਦੇਖਿਆ ਗਿਆ, ਉਛਾਲ ਦੇਖਿਆ ਗਿਆ ਆ। 34,600 ਅਤੇ 34 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ ਵੀ 18 ਪੁਆਇੰਟ ਵਧੇ, 14,500 ਅਤੇ 22 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 22 ਪੁਆਇੰਟ ਵਧੇ, 4300 ਅਤੇ 20 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.48% ਦੇ ਉੱਤੇ ਰਹੀ, ਅਤੇ ਸੋਨੇ ਦਾ ਭਾਅ $1,777 ਪ੍ਰਤੀ ਆਉਂਸ ਰਿਹਾ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 56 ਪੈਸੇ ਦੇ ਬਰਾਬਰ ਰਹੀ ਆ। ਇੱਕ ਬਿਟਕੋਇਨ ਦੀ ਕੀਮਤ $33,670 ਇਸ ਟਾਈਮ ਚੱਲ ਰਹੀ ਆ। ਅਤੇ ਹੁਣ ਜਿਹੜਾ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।